ਸ਼ੁਰੂਆਤ ਕਰੀਏ ਬਜਟ 'ਚੋਂ। ਬਜਟ ਸਰਕਾਰ ਦਾ ਇਹ ਨਹੀਂ ਦੱਸਦਾ ਕਿ ਸਰਕਾਰ ਨੇ ਕੀਤਾ ਕੀ ਹੈ। ਬਜਟ ਇਹ ਵੀ ਦੱਸਦਾ ਹੈ ਕਿ ਸਰਕਾਰ ਹੁਣ ਕਰਨ ਕੀ ਜਾ ਰਹੀ ਹੈ, ਲੋਕਾਂ ਨੂੰ ਕੀ ਮਿਲੂਗਾ। ਬਜਟ 'ਚੋਂ ਹਾਲੇ ਤੱਕ ਦੇ ਭਾਰਤ ਦੇ ਇੰਨੇ ਬਜਟ ਹੋ ਗਏ ਹੈ, ਲੋਕਾਂ ਨੂੰ ਕੁਛ ਮਿਲੇ ਨਾ ਮਿਲੇ ਪਰ ਚੀਜ਼ ਐਸੀ ਹੈ ਕਿ ਤਾਂ ਲੋਕਾਂ ਨੂੰ ਜ਼ਰੂਰ ਰਹਿੰਦੀ ਹੈ। ਪੰਜਾਬ ਦੇ ਪਰਸਪੈਕਟਿਵ ਤੋਂ ਗੱਲ ਕਰੀਏ ਤਾਂ ਇਸ ਬਜਟ ਦੇ ਵਿੱਚੋਂ ਪੰਜਾਬ ਤੇ ਕਿਸਾਨੀ ਨੇ ਕੀ ਖੱਟਿਆ ਸ਼ਰਮਾ ਜੀ? ਪ੍ਰਵੀਨ ਜੀ, ਤੁਸੀਂ ਬਾਜ਼ਾਰ 'ਚੋਂ ਕੋਈ ਚੀਜ਼ ਲੈਣ ਜਾਓ ਤੇ ਜੇਕਰ ਲਿਫਾਫਾ ਤੁਹਾਡਾ ਪਾਰਦਰਸ਼ੀ ਆ ਤਾਂ ਉਹਦੇ ਵਿੱਚੋਂ ਦਿਖ ਜਾਂਦਾ ਆਂਢੀ ਗੁਆਂਢੀਆਂ ਨੂੰ ਕਿ ਇਹਦੇ ਵਿੱਚ ਕੀ ਲਿਖਿਆ ਆਇਆ ਹੁੰਦਾ। ਹਾਂਜੀ, ਬਿਲਕੁਲ। ਕਈ ਵਾਰ ਤੁਸੀਂ ਜੇ ਕਾਲੇ ਲਿਫਾਫੇ 'ਚ ਕੁਝ ਲਿਆ ਰਹੇ ਹੋ ਨਾ ਤਾਂ ਇਹਦਾ ਮਤਲਬ ਕਿੰਨੇ ਤਰ੍ਹਾਂ ਦਾ ਹੁੰਦਾ। ਚਾਹੇ ਅੰਦਰ ਰੁਪਈਏ ਦੀ ਚੀਜ਼ ਨਾ ਹੋਵੇ, ਬੰਦਾ ਸੋਚਦਾ ਕਿ ਜਾਂ ਤਾਂ ਬੈਂਕ 'ਚੋਂ ਪੈਸੇ ਕਢਾ ਕੇ ਲਿਆ ਕਾਲਾ ਹਾਂਜੀ। ਲਿਫਾਫਾ ਹੈ, ਜਾਂ ਫਿਰ ਕੋਈ ਮੁਰਗਾ ਮੀਟ ਲਿਆਇਆ। ਹੂੰ। ਸੋ ਇਹ ਭੁਲੇਖਾ ਜ਼ਰੂਰ ਪੈਂਦਾ ਹੈ। ਸੋ ਉਸੇ ਤਰ੍ਹਾਂ ਇਹ ਬਜਟ ਕਾਲੇ ਲਿਫਾਫੇ 'ਚ ਹੈ। ਦਿਖਾਇਆ ਬਹੁਤ ਕੁਝ ਜਾ ਰਿਹਾ ਕਿ ਅੰਦਰ ਬਹੁਤ ਕੁਝ ਹੈ, ਪਰ ਅੰਦਰ ਹਕੀਕਤ 'ਚ ਕੁਝ ਨਹੀਂ ਹੈ। ਜੀ। ਇਹ ਸਮੁੱਚਾ ਬਜਟ ਮੋਦੀ ਸਰਕਾਰ ਦਾ ਇੱਕ ਤਰ੍ਹਾਂ ਨਾਲ ਆਖਰੀ ਬਜਟ ਹੈ। ਉਹ ਤੋਂ ਬਾਅਦ ਚੋਣਾਂ 'ਚ ਜਾਣਾ ਹੈ। ਇਹ ਮਤਲਬ ਸੰਪੂਰਨ ਬਜਟ ਦੇ ਰੂਪ 'ਚ ਹੀ ਬਜਟ ਸੀ। ਸੋ ਇਸ ਨੂੰ ਚੁਣਾਵੀ ਬਜਟ ਵਜੋਂ ਵੇਖਿਆ ਜਾ ਰਿਹਾ ਸੀ ਤੇ ਉਸੇ ਤਰ੍ਹਾਂ ਦਾ ਲੱਛੇਦਾਰ ਬਜਟ ਹੀ ਸੀ। ਚਾਹੇ ਬੇਸ਼ੱਕ ਹੁਣ ਤੱਕ ਨਿਰਮਲਾ ਸੀਤਾਰਮਨ ਨੇ ਜਿੰਨੇ ਬਜਟ ਪੇਸ਼ ਕੀਤੇ ਨੇ ਉਹਨਾਂ 'ਚੋਂ ਸਭ ਤੋਂ ਘੱਟ ਸਮੇਂ ਵਾਲਾ ਇਹ ਬਜਟ ਸੀਗਾ। ਕਰੀਬ 1 ਘੰਟੇ ਤੋਂ ਦੇ ਕਰੀਬ ਇਹ ਬਜਟ ਸੈਸ਼ਨ ਰਿਹਾ ਉਹਦਾ, ਜਦੋਂ ਉਹਨੇ ਬਜਟ ਭਾਸ਼ਣ ਦਿੱਤਾ। ਸੋ ਇਸ ਸਭ ਦੇ ਦਰਮਿਆਨ ਵੀ ਕੁੱਲ ਮਿਲਾ ਕੇ ਇਸ ਬਜਟ ਦੇ ਵਿੱਚੋਂ ਕੁਝ ਨਹੀਂ ਲੱਭਦਾ ਤੇ ਆਪਾਂ ਆਪਣਾ ਫਰੋਲਦੇ ਹੁੰਦੇ ਹਾਂ ਕਿ ਮੇਰੇ ਲਈ ਕੀ ਜੀ। ਸੋ ਉਸ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਪੰਜਾਬ ਲਈ ਕੀ, ਕਿਸਾਨੀ ਲਈ ਕੀ, ਮਜ਼ਦੂਰਾਂ ਲਈ ਕੀ, ਜਵਾਨੀ ਲਈ ਕੀ, ਤਾਂ ਉਹਦੇ ਵਿੱਚੋਂ ਮੈਨੂੰ ਕੁਝ ਨਹੀਂ ਲੱਭਦਾ। ਮੰਨਫੀ ਹੈ ਪੰਜਾਬ ਲਗਭਗ ਇਸ ਬਜਟ ਚੋਂ। ਜੀ। ਬੇਸ਼ੱਕ ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੇ ਉਚੇਚੇ ਤੌਰ ਤੇ ਮਿਲ ਕੇ ਆਏ ਸੀ ਨਿਰਮਲਾ ਸੀਤਾਰਮਨ ਨੂੰ, ਪੰਜਾਬ ਲਈ ਕੁਝ ਤਜਵੀਜ਼ਾਂ ਦੇ ਕੇ ਆਏ ਸੀ। ਉਹਨਾਂ ਤਜਵੀਜ਼ਾਂ ਤੇ ਵੀ ਗੌਰ ਨਹੀਂ ਕੀਤੀ ਔਰ ਆਪਣੇ ਹਵਾਲੇ ਨਾਲ ਵੀ, ਮਤਲਬ ਕਿ ਜਿਹੜੇ ਦਮ ਭਰਦੇ ਨੇ ਕਿ ਸਾਨੂੰ ਪੰਜਾਬ ਨਾਲ ਬੜਾ ਮੋਹ ਹੈ ਜੀ, ਸਾਨੂੰ ਕਿਸਾਨਾਂ ਦਾ ਸਾਨੂੰ ਬੜਾ ਹੇਜ ਹੈ ਜੀ, ਅਸੀਂ ਸਿੱਖੀ ਨੂੰ ਬਹੁਤ ਪਿਆਰ ਕਰਦੇ ਹਾਂ ਜੀ, ਮੋਦੀ ਜੀ ਤਾਂ ਬਹੁਤ ਧਿਆਨ ਰੱਖਦੇ ਨੇ ਜੀ, ਕੁਛ ਨਹੀਂ ਲੱਭਿਆ ਪੰਜਾਬ ਲਈ। ਤੁਸੀਂ ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਜਿਹੜੇ ਇਹ ਲਗਾਤਾਰ ਗੱਲ ਕਰ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਬਚਾਉਣਾ ਚਾਹੀਦਾ, ਉਹ ਸਾਨੂੰ ਬਦਲਵੀਂ ਫਸਲਾਂ ਤੇ ਆ ਹੀ ਨਹੀਂ ਰਹੇ। ਪੰਜਾਬ ਦਾ ਕਿਸਾਨ ਤਾਂ ਚਾਹੁੰਦਾ ਹੈ ਕਿ ਮੈਂ ਝੋਨੇ ਤੋਂ ਛੁਟਕਾਰਾ ਪਾ ਲਵਾਂ ਤੇ ਉਹਦਾ ਹੱਲ ਕਿਹਨੇ ਦੇਣਾ? ਇਸ ਬਜਟ ਦੇ ਵਿੱਚ ਉਹ ਹੱਲ ਨਾਂ ਦੀ ਕੋਈ ਚੀਜ਼ ਨਹੀਂ ਲੱਭੀ। ਜੀ। ਮਤਲਬ ਘੱਟੋ ਘੱਟ ਇਸੇ ਗੱਲ ਦਾ ਜਵਾਬ ਹੁੰਦਾ ਇਸ ਬਜਟ 'ਚ ਕਿ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਹੋਣੀ ਸੀ। ਜਿੰਨਾ ਕਿ ਮੈਨੂੰ ਯਾਦ ਹੈ, ਨਰਿੰਦਰ ਮੋਦੀ ਜੀ ਨੇ ਇਹੀ ਵਾਅਦਾ ਕੀਤਾ ਸੀ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੂਗੀ। ਜੇ ਦੁੱਗਣੀ ਹੋ ਜਾਂਦੀ ਤਾਂ ਫਿਰ ਅੰਕੜੇ ਦੇ ਦਿੰਦੇ ਇਸ ਬਜਟ 'ਚ ਕਿ ਭਾਈ ਦੁੱਗਣੀ ਕਰਤੀ ਅਸੀਂ। ਪਰ ਹੁਣ ਸੁਪਨਾ ਸਾਨੂੰ 100 ਸਾਲਾ, ਆਜ਼ਾਦੀ ਦਾ 100 ਸਾਲਾ 2047 ਦਾ ਦਿਖਾਇਆ ਜਾ ਰਿਹਾ। ਹੋਰ ਛੱਡੋ, ਮੈਂ 3 ਚੀਜ਼ਾਂ ਤੁਹਾਡੇ ਸਾਹਮਣੇ ਰੱਖਦਾ। ਪਰਾਲੀ ਦੇ ਪ੍ਰਬੰਧ ਲਈ ਕਹਿੰਦੇ 691 ਕਰੋੜ ਰੁਪਇਆ ਰੱਖਿਆ ਸੀ। ਕੋਈ ਮਸ਼ੀਨਾਂ ਤੁਹਾਡੇ ਧਿਆਨ 'ਚ ਹੋਣਾ, ਪਰਾਲੀ ਨੂੰ ਸੰਭਾਲਣ ਲਈ ਜੇ ਉਹ ਹੈ ਨਾ, 691 ਕਰੋੜ ਦਾ ਬਜਟ ਸੀ ਪ੍ਰਵੀਨ ਜੀ ਪਿਛਲੀ ਵਾਰ ਜੀ। ਐਕਟੀ ਪਤਾ ਵੀ ਕਿੰਨਾ ਰੱਖਿਆ? ਜ਼ੀਰੋ ਬਜਟ ਹੈ। ਜ਼ੀਰੋ ਬਜਟ, ਬਿਲਕੁਲ ਸਹੀ ਹੈ। ਇੱਥੋਂ ਅੰਦਾਜ਼ਾ ਲਾ ਲਓ ਮਤਲਬ ਕਿ ਸਰਕਾਰ ਕਿੱਥੇ ਖੜੀ ਆ। ਦੇਸ਼ ਨੇ ਇਸ ਵਾਰ ਰੱਖਿਆ ਬਜਟ ਹੈ ਜਿਹੜਾ ਸਾਡਾ, ਫੌਜ ਲਈ ਜਿਹੜਾ ਬਜਟ ਹੈ ਉਹ 'ਚ ਕਮੀ ਕੀਤੀ ਹੈ। ਇੱਕ ਚੰਗਾ ਸੁਨੇਹਾ ਹੁੰਦਾ ਪ੍ਰਵੀਨ ਜੀ, ਜੇਕਰ ਤੁਸੀਂ ਰੱਖਿਆ ਦੇ ਖੇਤਰ 'ਚ ਬਜਟ ਘਟਾਉਂਦੇ ਹੋ ਤਾਂ ਇਹ ਦੇਸ਼ ਦੁਨੀਆ ਨੂੰ ਦੱਸਣ ਲਈ ਇੱਕ ਚੰਗਾ ਸੰਕੇਤ ਹੁੰਦਾ ਕਿ ਭਾਈ ਸਾਨੂੰ ਇੱਧਰ ਬਜਟ ਦੀ ਲੋੜ ਨਹੀਂ, ਇੱਧਰ ਅਸੀਂ ਪੂਰੇ ਤਾਕਤਵਰ ਹਾਂ, ਪੂਰੇ ਸਮਰੱਥ ਹਾਂ। ਪਰ ਜੇਕਰ ਬਜਟ ਸਿੱਖਿਆ 'ਚੋਂ ਘਟਦਾ ਹੈ, ਜੇਕਰ ਬਜਟ ਸਿਹਤ 'ਚੋਂ ਘਟਦਾ, ਜੇਕਰ ਬਜਟ ਕਿਸਾਨੀ 'ਚੋਂ ਘਟਦਾ, ਤਾਂ ਇਹਦਾ ਮਤਲਬ ਸਰਕਾਰ ਲੋਚਾ ਕਰ ਰਹੀ ਹੈ। ਸੋ ਇੱਕ ਪਾਸੇ ਤੁਸੀਂ ਰੱਖਿਆ ਦਾ ਬਜਟ ਘਟਾਇਆ, ਚੰਗਾ ਲੱਗਿਆ ਕਿ ਪਿਛਲੀ ਵਾਰ 5.94 ਲੱਖ ਕਰੋੜ ਸੀ, ਇਸ ਵਾਰ 5.25 ਲੱਖ ਕਰੋੜ ਆ ਗਿਆ। ਪਰ ਕਿਸਾਨੀ ਦਾ ਬਜਟ ਕਿਉਂ ਘਟਾਇਆ ਜਨਾਬ? ਜਵਾਬ ਤਾਂ ਦੇ ਦਿਓ। ਖੇਤੀ ਦਾ ਬਜਟ 1.25 ਲੱਖ ਕਰੋੜ ਰੁਪਈਆ ਤੇ ਪਿਛਲੀ ਵਾਰ ਕਿੰਨਾ ਸੀ? 1.32 ਲੱਖ 513 ਕਰੋੜ। ਉਹ ਤੋਂ ਵੀ ਘਟਾ ਲਿਆ। ਹੋਰ ਛੱਡੋ, ਨਰੇਗਾ ਦਾ ਬਜਟ ਪਿਛਲੇ ਸਾਲਾਂ ਤੋਂ ਨਰਿੰਦਰ ਮੋਦੀ ਦੀ ਸਰਕਾਰ 73,000 ਕਰੋੜ ਰੁਪਇਆ ਰੱਖਦੀ ਆ ਰਹੀ ਹੈ ਪ੍ਰਵੀਨ ਜੀ। ਠੀਕ ਹੈ। ਔਰ ਹਰ ਵਾਰ ਉਹਦੇ ਵਿੱਚ ਪੈਸੇ ਪਾਉਣੇ ਪੈ ਰਹੇ ਨੇ।
ਜਦੋਂ ਕਿ ਰੁਜ਼ਗਾਰ ਤਾਂ ਵੀ ਪੂਰਾ ਨਹੀਂ ਮਿਲਦਾ। ਕੱਲ ਨਹੀਂ ਹਮੀਰ ਮਿਲਦਾ। ਸਿੰਘ ਭਾਜੀ ਇਹ ਦੱਸ ਰਹੇ ਸੀ ਵਿਸਥਾਰ ਨਾਲ ਮੈਨੂੰ ਕਿ ਉਹ ਨਰੇਗਾ ਦੇ ਉੱਤੇ ਉਹਨਾਂ ਦੀ ਬਹੁਤ ਕਾਰਗੁਜ਼ਾਰੀ ਆ, ਬਹੁਤ ਬਹੁਤ, ਕੰਮ ਆ ਹਾਂ, ਉਹਨਾਂ ਦਾ। ਬਹੁਤ ਸਟੱਡੀ ਕੀਤੀ ਉਹਨਾਂ ਨੇ, ਬਹੁਤ ਕੰਮ। ਸੋ ਨਰੇਗਾ ਦੇ ਹਵਾਲੇ ਨਾਲ ਮੈਨੂੰ ਦੱਸ ਰਹੇ ਸੀ ਕਿ ਨਰੇਗਾ ਦੀ ਯੋਜਨਾ ਦੇ ਵਿੱਚ ਜਦੋਂ ਆਈ ਹੈ ਯੋਜਨਾ, ਤਾਂ ਸਰਕਾਰਾਂ ਨੇ ਦਮ ਭਰਿਆ ਸੀ ਕਿ ਅਸੀਂ 100 ਦਿਨ ਰੁਜ਼ਗਾਰ ਦੇਵਾਂਗੇ। ਹੂੰ, ਤੇ ਉਹ ਕਹਿੰਦੇ ਕਿ ਮੈਂ ਤਾਂ ਇਹ ਮੰਗ ਕਰਦਾ ਕਿ ਭਾਈ ਰੋਟੀ ਤਾਂ 365 ਦਿਨ ਖਾਣੀ ਆ ਮਜ਼ਦੂਰ ਨੇ, ਹੂੰ, ਹੂੰ, ਤੇ ਫਿਰ ਜੀ। 100 ਦਿਨ ਕਿਉਂ? ਪਰ ਹੂੰ, ਤੁਸੀਂ ਹੈਰਾਨ ਹੋਗੇ ਪ੍ਰਵੀਨ ਜੀ ਕਿ ਮੋਦੀ ਦੀ ਸਰਕਾਰ ਆਉਣ ਤੋਂ ਬਾਅਦ ਇਹ ਦਿਨ ਘਟਦੇ ਗਏ, ਹੋਰ 100 ਦਿਨ ਵੀ ਨਹੀਂ ਰੁਜ਼ਗਾਰ ਮਿਲਿਆ। ਠੀਕ ਹੈ। ਅੱਜ ਤੋਂ 3 ਸਾਲ ਪਹਿਲਾਂ ਇਹਨਾਂ ਨੇ 52 ਦਿਨ ਦਾ ਰੁਜ਼ਗਾਰ ਦਿੱਤਾ ਤੇ ਬਜਟ ਰੱਖਿਆ 73,000 ਕਰੋੜ, ਪਰ ਉਹ 52 ਦਿਨਾਂ ਦੇ ਰੁਜ਼ਗਾਰ ਦੇ ਲਈ ਵੀ 73,000 ਕਰੋੜ ਰੁਪਇਆ ਘੱਟ ਪਿਆ, ਉਹਦੇ ਵਿੱਚ ਪੈਸੇ ਪਾਉਣੇ ਪਏ। ਠੀਕ ਹੈ। ਅਗਲੇ ਸਾਲ ਬਜਟ ਰੱਖਿਆ ਫਿਰ 73,000 ਕਰੋੜ ਹੈ, ਜਦੋਂ ਕਿ ਪਿਛਲੇ ਸਾਲ ਪਾਉਣੇ ਪਏ ਸੀ, ਹੂੰ, ਤੇ ਫਿਰ ਵੀ ਮਤਲਬ ਦਿਨ ਘਟਾ ਕੇ 50 ਕਰਤੇ, ਹੂੰ, ਤੇ ਉਹ 50 ਦਿਨਾਂ ਲਈ ਵੀ 73,000 ਕਰੋੜ ਘੱਟ ਪਿਆ, ਉਹ 'ਚ ਫਿਰ ਪੈਸੇ ਪਾਉਣੇ ਪਏ, ਕੋਰਟ ਦੀ ਦਖਲ ਤੱਕ ਹੋਈ। ਜੀ। ਤੇ ਹਮੀਰ ਜੀ ਕਹਿੰਦੇ ਕਿ ਇਸ ਵਾਰ ਇਹਨਾਂ ਨੇ ਦਿਨ ਘਟਾ ਕੇ 42 ਕਰਤੇ, ਠੀਕ ਹੈ। ਤੇ ਮਤਲਬ 365 ਦਿਨਾਂ ਚੋਂ 100 ਦਿਨ ਵੀ ਨਰੇਗਾ ਵਾਲੇ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ, 42 ਦਿਨ ਦੇਣਾ। 42 ਦਿਨਾਂ ਦੇ ਨਾਲ 365 ਦੀ ਰੋਟੀ ਖਾ ਲੈਣਗੇ ਉਹ। ਤੇ ਹੂੰ, ਬਿਲਕੁਲ ਸਹੀ। ਬਜਟ ਜੀ। 73,000 ਕਰੋੜ ਤੋਂ ਘਟਾ ਕੇ ਇਸ ਵਾਰ 60,000 ਕਰੋੜ ਕਰਤਾ। ਹੂੰ, ਤੇ ਆਹ ਬੇਸ਼ਰਮੀ ਹੈ। ਮਤਲਬ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਫਿਰ ਪੰਜਾਬ ਦੀ ਮਜ਼ਦੂਰੀ ਲਈ, ਪੰਜਾਬ ਦੀ ਕਿਸਾਨੀ ਲਈ ਇਹਨਾਂ ਕੋਲ ਕੀ ਹੈ? ਨਾ MSP ਤੇ ਆਏ ਨੇ, ਨਾ ਕਰਜ਼ਾ ਮਾਫੀ ਤੇ ਆਏ ਨੇ, ਜੀ। ਹੈ ਨਾ ਆਮਦਨ ਦੁੱਗਣੀ ਕਰਨ ਵਾਲੀ ਤੇ ਆਏ ਨੇ। ਸੋ ਇਹ ਆਪਣੇ ਆਪ 'ਚ ਸਵਾਲ ਖੜਾ ਕਿ ਫਿਰ ਮਤਲਬ ਕਿ ਸਰਕਾਰ ਨੇ ਪੰਜਾਬ ਲਈ ਦਿੱਤਾ ਕੀ ਆ? 3 ਯੋਜਨਾਵਾਂ ਮੇਰੇ ਕੋਲ ਪਈਆਂ ਨੇ। ਕਹਿੰਦੇ ਜੀ ਮਾਰਕੀਟ ਇੰਟਰਪ੍ਰੀਟੇਸ਼ਨ ਸਕੀਮ ਐਂਡ ਪ੍ਰਾਈਸ ਸਪੋਰਟ ਹੈ, ਹੂੰ, ਹੂੰ, ਜਿਹੜਾ ਕਿਸਾਨਾਂ ਨੂੰ ਦੇਣਾ ਹੁੰਦਾ ਕਿ ਤੁਹਾਨੂੰ ਮਤਲਬ ਕਿ ਰੇਟ ਦਾ ਭਰੋਸਾ। ਹੂੰ, ਹੂੰ, ਉਸ ਦੇ ਲਈ ਪਿਛਲੀ ਵਾਰ ਜਿਹੜਾ ਬਜਟ ਸੀਗਾ ਉਹ ਕਰੀਬ 2288 ਕਰੋੜ ਰੁਪਏ ਸੀ। ਠੀਕ ਹੈ। ਇਸ ਵਾਰ ਜ਼ੀਰੋ ਹੈ ਪ੍ਰਵੀਨ ਜੀ। ਹੂੰ, ਪਿਛਲੀ ਵਾਰ 691 ਕਰੋੜ ਸੀਗਾ ਜਿਹੜਾ ਪਰਾਲੀ ਪ੍ਰਬੰਧ ਤੇ ਉਹਦੀ ਮਸ਼ੀਨਰੀ ਨੂੰ ਸੰਭਾਲਣ ਲਈ ਸੀ, ਇਸ ਵਾਰ ਜ਼ੀਰੋ ਹੈ ਜੀ। ਹੂੰ, ਹੂੰ, ਇਸੇ ਤਰ੍ਹਾਂ ਇੱਕ ਬਜਟ ਆਉਂਦਾ ਇਹਨਾਂ ਦਾ ਨੈਸ਼ਨਲ ਬੀਕੀਪਿੰਗ ਹਨੀ ਮਿਸ਼ਨ, ਠੀਕ ਹੈ। ਪਿਛਲੀ ਵਾਰ ਕਰੀਬ 100 ਕਰੋੜ ਰੁਪਈਆ ਸੀ, ਇਸ ਵਾਰ ਜ਼ੀਰੋ ਹੈ ਜੀ। ਹੂੰ, ਹੂੰ, ਕੀ ਹੈ ਕਿਸਾਨੀ ਲਈ ਮੈਨੂੰ ਦੱਸ ਦਿਓ। ਹੂੰ, ਤੁਸੀਂ ਕਿਸਾਨੀ ਬਜਟ ਵੀ ਘਟਾਇਆ, ਤੁਸੀਂ ਮਨਰੇਗਾ ਬਜਟ ਵੀ ਘਟਾਇਆ, ਹੈ ਨਾ। ਸੋ ਇੱਥੋਂ ਹਿਸਾਬ ਲਾਓ ਕਿ ਸਰਕਾਰ ਨੇ ਪੰਜਾਬ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੇ ਜਿਹੜੇ ਦਮ ਭਰਦੇ ਸੀ ਕਿ ਇੱਕ ਸਾਲ 'ਚ 1,000 ਕਰੋੜ ਜੀ। 1 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੂਗਾ, ਉਹ ਕਿੱਥੇ ਆ? ਹੂੰ, ਸੋ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਰੇਲ ਦੀ ਮੰਗ ਕੀਤੀ ਸੀ। ਹਾਂ, ਕੁਝ ਸ਼ਾਇਦ ਨਰਸਿੰਗ ਕਾਲਜ 1-2 ਮਿਲ ਜਾਣ ਸਾਨੂੰ, ਠੀਕ ਹੈ। ਇੱਕਾ ਦੁੱਕਾ ਹੋਰ ਚੀਜ਼ਾਂ ਸਾਨੂੰ ਕੁਝ ਮਿਲ ਜਾਣ। ਜਿਹੜਾ ਓਵਰਆਲ ਦੇਸ਼ ਭਰ ਦੇ ਲਈ ਕੁਝ ਸਕੀਮਾਂ ਆਈਆਂ ਨੇ, ਉਹਦੇ ਵਿੱਚੋਂ ਕੁਝ ਨਿੱਜੀ ਤੌਰ ਤੇ ਕਿਸੇ ਵਿਅਕਤੀ ਨੂੰ ਜਾਂ ਕਿਸੇ ਮੁਲਾਜ਼ਮ ਨੂੰ ਜਾਂ ਕਿਸੇ ਵਰਗ ਨੂੰ ਕੋਈ ਫਾਇਦਾ ਮਿਲ ਜਾਵੇ। ਨਾ ਵਪਾਰੀ ਖੁਸ਼ ਹੈ, ਨਾ ਕਿਸਾਨ ਖੁਸ਼ ਹੈ, ਨਾ ਆਮ ਲੋਕ ਖੁਸ਼ ਨੇ। ਸੋ ਪੰਜਾਬ ਦੇ ਪੱਲੇ ਨਿਰਾਸ਼ਾ ਪਈ ਆ ਤੇ ਕਾਲੇ ਲਿਫਾਫੇ ਦੇ ਵਿੱਚ ਪੇਸ਼ ਕੀਤਾ ਗਿਆ ਬਜਟ ਆ, ਜਿਹਦੇ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਤਾ ਨਹੀਂ ਅੰਦਰ ਕੀ ਅਸੀਂ ਹੀਰੇ ਜਵਾਹਰਤ ਭਰ ਲਏ, ਪਰ ਅੰਦਰ ਖਾਲੀ ਪੱਥਰ ਨੇ ਜੀ। ਜੀ, ਜੀ, ਜੀ। ਸ਼ਰਮਾ ਜੀ, ਗੱਲ ਇਹ ਹੈ ਕਿ ਜਦੋਂ ਦੇਸ਼ ਦਾ ਮੀਡੀਆ ਬਜਟ ਦੇ ਵਿੱਚ ਊਣਤਾਈਆਂ ਦਾ ਜ਼ਿਕਰ ਕਰਨ ਦੀ ਬਜਾਏ ਬਜਟ ਦੇ ਵਿੱਚ ਜੋ ਦਿਖਾਇਆ ਜਾ ਰਿਹਾ, ਜੋ ਲੋਲੀਪੌਪ ਦਿੱਤਾ ਜਾ ਰਿਹਾ, ਤੇ ਉਸ ਤੋਂ ਦੁੱਗਣੇ ਲੋਲੀਪੌਪ ਸ਼ੋਅ ਕਰੇ, ਆਪ ਵੀ ਲੋਲੀਪੌਪ ਦੇਣ ਲੱਗ ਪਏ, ਤੇ ਫਿਰ ਬਜਟ ਦੀਆਂ ਊਣਤਾਈਆਂ ਤੇ ਚਰਚਾ ਕੌਣ ਕਰੂਗਾ ਤੇ ਲੋਕਾਂ ਨੂੰ ਪਤਾ ਕਿਵੇਂ ਲੱਗੂਗਾ? ਬਿਲਕੁਲ। ਜਦੋਂ ਤੁਸੀਂ ਇਹ ਫਿਗਰ ਹੀ ਦੇਣਾ ਨਾ, ਇੰਨੇ ਹਜ਼ਾਰ ਕਰੋੜ ਇਹਦੇ ਵਾਸਤੇ, ਇੰਨੇ ਹਜ਼ਾਰ ਕਰੋੜ ਇਹਦੇ ਵਾਸਤੇ, ਇੰਨੇ ਹਜ਼ਾਰ ਕਰੋੜ ਇਹਦੇ ਵਾਸਤੇ, ਕਦੇ ਤੁਸੀਂ ਇਹ ਵੇਖੋ ਵੀ ਕਦੇ ਦੇਸ਼ ਦੀ ਮੀਡੀਆ ਦੇ ਵਿੱਚ ਚਰਚਾ ਚੱਲੀ ਹੈ ਕਿ ਪਿਛਲੇ ਬਜਟ ਦੇ ਵਿੱਚ ਕੀ ਜਿਹੜੀਆਂ ਸਕੀਮਾਂ ਸੀਗੀਆਂ ਉਹ ਲਾਗੂ ਹੋਈਆਂ ਕਿ ਸਵਾਲ ਨਹੀਂ? ਇਹ ਹੈ, ਜਿਵੇਂ ਤੁਸੀਂ ਨਰੇਗਾ ਦਾ ਜ਼ਿਕਰ ਕੀਤਾ ਪਿਛਲੇ ਸਾਲਾਂ ਦਾ, ਕਦੇ ਐ ਮੀਡੀਆ ਦੇ ਵਿੱਚ ਜ਼ਿਕਰ ਹੋਇਆ ਕਿ ਪਿਛਲੇ ਸਾਲ ਜਿਹੜੀਆਂ ਹਜ਼ਾਰਾਂ ਕਰੋੜਾਂ ਰੁਪਇਆ ਰੱਖਿਆ ਗਿਆ ਸੀ ਰਾਖਵਾਂ, ਉਹਦਾ ਕੀ ਕੀਤਾ ਤੁਸੀਂ? ਬਿਲਕੁਲ।